ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਕੁਦਰਤ ਨੇ ਕੁਦਰਤ ਨੂੰ ਖਰਾਬ ਕਰਨ ਵਾਸਤੇ ਨਹੀਂ ਬਣਾਇਆ। ਜੇਕਰ ਤੁਸੀਂ ਅਧਿਆਤਮਵਾਦ ਦੇ ਨੇੜੇ ਜਾਓਗੇ ਤਾਂ ਮਨੁੱਖ ਦਾ ਫਰਜ਼ ਕੁਦਰਤ ਨੂੰ ਸੰਭਾਲਣ ਦਾ। ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੇ ਵਿੱਚ ਬੇਸ਼ੱਕ ਆਪਾਂ ਕੁੱਲੀ, ਗੁੱਲੀ ਤੇ ਜੁੱਲੀ ਨੂੰ ਗਿਣਦੇ ਹਾਂ, ਪਰ ਮਨੁੱਖ ਦੀਆਂ ਲੋੜਾਂ ਦੇ ਵਿੱਚ ਸਭ ਤੋਂ ਵੱਡੀ ਲੋੜ ਕੁਦਰਤ ਆ। ਉਹਦੇ ਲਈ ਕੁਦਰਤੀ ਬੈਲੈਂਸ ਬੜਾ ਜ਼ਰੂਰੀ ਹੈ। ਜਿੱਥੇ ਕੁਦਰਤ ਕਰੋਪ ਹੋਈ ਹੈ, ਮਨੁੱਖ ਦੀ ਜ਼ਿੰਦਗੀ ਦੁਸ਼ਵਾਰ ਹੋਈ ਹੈ। ਇਹ ਗੱਲਾਂ ਅਸੀਂ ਕਿਉਂ ਕਰ ਰਹੇ ਹਾਂ? ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਮੱਤੇਵਾੜਾ ਜਿਹੜਾ ਟੈਕਸਟਾਈਲ ਪ੍ਰੋਜੈਕਟ ਸੀ ਉਹਨੂੰ ਰੱਦ ਕਰਨਾ ਪਿਆ। ਔਰ ਰੱਦ ਕਰਨ ਦਾ ਜਿਹੜਾ ਸਰਕਾਰ ਨੂੰ ਫੈਸਲਾ ਲੈਣਾ ਪਿਆ, ਉਹ ਕਿਉਂ ਲੈਣਾ ਪਿਆ? ਕਿਉਂਕਿ ਲੋਕ ਰੋਹ ਹੋਇਆ। ਸੋ ਸਭ ਤੋਂ ਵੱਡੀ ਵਧਾਈ ਜਿਹੜੀ ਆ ਉਹ ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ, ਹਰ ਉਹ ਇਨਸਾਨ ਨੂੰ ਹੈ ਜਿਹੜਾ ਚੱਲ ਕੇ ਆਪਣੇ ਸਤਲੁਜ ਦਰਿਆ, ਉੱਥੋਂ ਦੇ ਜੰਗਲ, ਉੱਥੋਂ ਦੀ ਆਬੋ ਹਵਾ, ਨਾਲ ਪੰਜਾਬ ਦੇ ਪਾਣੀ ਦਾ ਇੱਕ ਬਹੁਤ ਵੱਡਾ ਸੋਮੇ ਨੂੰ ਬਚਾਉਣ ਦੇ ਲਈ ਉੱਥੇ ਚੱਲ ਕੇ ਗਿਆ। ਪਰ ਇਹ ਰਿਪੋਰਟ ਸੁਣਿਓ ਗੌਰ ਨਾਲ। ਇਹਦੇ ਵਿੱਚ 2-3 ਅਹਿਮ ਚੀਜ਼ਾਂ ਨੇ ਜਿਨ੍ਹਾਂ ਤੋਂ ਆਪਾਂ ਇਹ ਰਿਪੋਰਟ ਦੇ ਐਂਗਲ ਨੂੰ ਕਰਾਂਗੇ। ਪਹਿਲੀ ਗੱਲ ਤਾਂ ਜੰਗਲ ਕਿੰਨਾ ਵਾ ਪੰਜਾਬ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਜਿਹੜੀਆਂ ਪਾਣੀ ਹੈ ਜਿਹੜਾ ਉਹਦੀ ਹਾਲਤ ਕੀ ਆ। ਤੀਜੀ ਗੱਲ ਇਹ ਹੈ ਕਿ ਜਿਹੜੀਆਂ ਐਕਵਾਇਰ ਕੀਤੀਆਂ ਜ਼ਮੀਨਾਂ ਵਾ ਪੰਜਾਬ ਦੇ ਵਿੱਚ, ਇੱਕ ਬਹੁਤ ਵੱਡਾ ਡਾਟਾ ਕਿ ਐਕਵਾਇਰ ਕੀਤੀਆਂ ਜ਼ਮੀਨਾਂ ਐਕਵਾਇਰ ਤਾਂ ਕਰ ਲਈਆਂ ਗਈਆਂ, ਕਿਸਾਨਾਂ ਤੋਂ ਤਾਂ ਖੋਲੀਆਂ ਗਈਆਂ, ਪਰ ਉਹਨਾਂ ਦੀ ਵਰਤੋਂ ਨਹੀਂ ਹੋਈ। ਚੌਥੀ ਗੱਲ ਇਹ ਹੈ ਕਿ ਜਿਹੜੇ ਲੰਮਕੇ ਪ੍ਰੋਜੈਕਟ ਆ ਉਹਨਾਂ ਨੂੰ ਕਦੋਂ ਪੂਰਾ ਕਰੋਗੇ। ਖੈਰ, ਹੁਣ ਆਪਾਂ ਮੱਤੇਵਾੜਾ ਜੰਗਲ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਮੱਤੇਵਾੜਾ ਜੰਗਲ ਜਿਹੜਾ ਟੈਕਸਟਾਈਲ ਪ੍ਰੋਜੈਕਟ ਆ, ਇਹ ਬੇਸ਼ੱਕ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਰੱਦ ਕਰ ਦਿੱਤਾ, ਪਰ ਇਹਦੇ ਬੀਜੇ ਸੀਗੇ ਕੈਪਟਨ ਅਮਰਿੰਦਰ ਸਿੰਘ ਨੇ 2020 ਦੇ ਵਿੱਚ। ਉਦੋਂ ਇਹਨਾਂ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ। 1000 ਏਕੜ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕੀਤੀ ਗਈ ਸੀ। ਕੁਛ ਜਿਹੜੇ ਆ ਉਹ ਫੈਕਟ ਨੇ, ਪਰ ਅੱਗੇ ਵਧਣ ਤੋਂ ਪਹਿਲਾਂ ਆਪਾਂ ਇਹ ਦੱਸਦੇ ਚੱਲੀਏ ਕਿ ਮੱਤੇਵਾੜਾ ਜੰਗਲ ਇਕੱਲਾ ਭੂਗੋਲਿਕ ਪੱਖ ਤੋਂ ਹੀ ਅਹਿਮ ਨਹੀਂ ਗਾ, ਇਕੱਲਾ ਸਤਲੁਜ ਦੇ ਨਾਲ ਲੱਗਦਾ ਇਸੇ ਗੱਲ ਤੋਂ ਹੀ ਅਹਿਮ ਨਹੀਂ। ਮੱਤੇਵਾੜਾ ਜੰਗਲ ਇਕੱਲਾ ਆਪਾਂ ਲੁਧਿਆਣੇ ਦੇ ਫੇਫੜੇ ਕਹਿ ਦਿੰਦੇ ਇਸੇ ਗੱਲ ਤੋਂ ਹੀ ਅਹਿਮ ਨਹੀਂ। ਮੱਤੇਵਾੜਾ ਜੰਗਲ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਸਥਾਨ ਹੈ। ਜਿਹੜੇ ਲੋਕਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਕਿ 10ਵੇਂ ਪਾਤਸ਼ਾਹ ਦੇ ਨਾਲ ਮੱਤੇਵਾੜਾ ਜੰਗਲ ਦਾ ਇਤਿਹਾਸ ਜੁੜਦਾ। ਸੋ ਖੈਰ, ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਜਦੋਂ ਜਿਵੇਂ ਜੰਗਲ ਤੋਂ ਸ਼ੁਰੂਆਤ ਕੀਤੀ ਹੈ ਤਾਂ ਜੰਗਲ ਦੀ ਗੱਲ ਕਰਾਂਗੇ ਆਪਾਂ। ਮੱਤੇਵਾੜਾ ਜੰਗਲ ਨੂੰ ਲੁਧਿਆਣਾ ਦੀ ਫੇਫੜੇ ਕਿਹਾ ਜਾਂਦਾ ਅਸਲ ਦੇ ਵਿੱਚ। ਤੇ 2 ਸਾਲਾਂ ਦੀ ਜਦੋਜਹਿਦ ਤੋਂ ਬਾਅਦ ਆਖਿਰਕਾਰ ਸਰਕਾਰ ਨੂੰ ਮੱਤੇਵਾੜਾ ਟੈਕਸਟਾਈਲ ਪ੍ਰੋਜੈਕਟ ਨੂੰ ਰੱਦ ਕਰਨਾ ਪਿਆ ਵਾ। ਤੇ ਕਾਂਗਰਸ ਸਰਕਾਰ ਨੇ 2020 ਦੇ ਵਿੱਚ ਮੱਤੇਵਾੜਾ ਦੇ ਨੇੜੇ 1000 ਏਕੜ ਜ਼ਮੀਨ ਦੇ ਵਿੱਚ ਟੈਕਸਟਾਈਲ ਪ੍ਰੋਜੈਕਟ ਦੀ ਅਨਾਉਂਸਮੈਂਟ ਕੀਤੀ ਸੀ। ਤੇ ਉਦੋਂ ਭਗਵੰਤ ਮਾਨ, ਕੁਲਤਾਰ ਸੰਧਵਾਂ, ਹਰਪਾਲ ਚੀਮਾ, ਸਰਬਜੀਤ ਕੌਰ ਮਾਣੂਕੇ ਇਸ ਪ੍ਰੋਜੈਕਟ ਦਾ ਵਿਰੋਧ ਕਰਦੇ ਸਨ, ਜਿਹੜੇ ਕਿ ਹੁਣ ਸਾਰੇ ਬੜੇ ਵੱਡੇ ਅਹਿਮ ਸਥਾਨਾਂ 'ਤੇ ਹੈ, ਥਾਵਾਂ 'ਤੇ, ਅਹੁਦਿਆਂ 'ਤੇ ਹੈ। ਹਰਪਾਲ ਚੀਮਾ ਦੇਖ ਲਓ, ਕੁਲਤਾਰ ਸੰਧਵਾਂ ਦੇਖ ਲਓ, ਭਗਵੰਤ ਮਾਨ ਦੇਖ ਲਓ। ਖੈਰ, ਪਰ ਹੁਣ ਇਹ ਕਹਿ ਸਕਦੇ ਕਿ ਲੋਕ ਸੰਘਰਸ਼ ਤੋਂ ਬਾਅਦ ਸਤਲੁਜ ਦਰਿਆ ਗੰਦੇ ਨਾਲੇ ਦੇ ਵਿੱਚ ਤਬਦੀਲ ਹੋਣ ਤੋਂ ਬਚ ਗਿਆ, ਕਿਉਂਕਿ ਇਹ ਪ੍ਰੋਜੈਕਟ ਰੱਦ ਹੋ ਗਿਆ। ਇਹ PM ਮਿੱਤਰਾ ਸਕੀਮ ਸੀ ਜਿਹਦੇ ਤਹਿਤ ਇਹ ਪ੍ਰੋਜੈਕਟ ਲਿਆਂਦਾ ਜਾ ਰਿਹਾ ਸੀ। ਇਹਦੇ ਲਈ ਪ੍ਰੋਜੈਕਟ ਦੇ ਲਈ ਮੱਤੇਵਾੜਾ ਜੰਗਲ ਦੇ ਨੇੜੇ ਗੜੀ ਫਜ਼ਲ, ਹੈਦਰਨਗਰ, ਗਰਚਾ, ਸੇਖੋਵਾਲ ਤੇ ਸਿਲਕਿਆਣਾ ਤੇ ਸਲੇਮਪੁਰ ਪਿੰਡ ਤੋਂ ਜ਼ਮੀਨ ਜਿਹੜੀ ਐਕਵਾਇਰ ਕੀਤੀ ਗਈ ਆ। ਤੇ 2500 ਏਕੜ ਤੋਂ ਵੱਧ ਜਿਹੜਾ ਜੰਗਲ ਹੈ ਇਹ 2500 ਏਕੜ ਤੋਂ ਵੱਧ ਦੇ ਵਿੱਚ ਫੈਲਿਆ ਹੋਇਆ। ਤੇ ਖਾਦਸ਼ਾ ਇਹ ਸੀਗਾ ਕਿ ਜਿਹੜੀ ਟੈਕਸਟਾਈਲ ਇੰਡਸਟਰੀ ਇੱਥੇ ਆਉਂਦੀ ਆ ਤੇ ਉਹ ਇੰਡਸਟਰੀ ਦਾ ਜਿਹੜਾ ਗੰਦਾ ਪਾਣੀ ਆ ਉਹਨੂੰ ਹੌਲੀ ਸਤਲੁਜ ਦੇ ਵਿੱਚ ਪਾ ਦੇਣਗੇ। ਤੇ ਉਸ ਤੋਂ ਬਾਅਦ ਸਤਲੁਜ ਜਿਹੜਾ ਦਰਿਆ ਵਾ, ਆਪ ਤੋਂ ਸਾਡਾ ਨਾਂ ਪਿਆ ਵਾ, ਤਾਂ ਉਹ ਪਾਣੀ ਪਲੀਤ ਹੋ ਜਾਊਗਾ ਗੰਦੇ ਨਾਲੇ ਦੇ ਵਿੱਚ। ਸਤਲੁਜ ਜਿਹੜਾ ਉਹ ਤਬਦੀਲ ਹੋ ਜਾਊਗਾ ਤੇ ਸਤਲੁਜ ਦਾ ਪਾਣੀ ਮਾਲਵੇ ਦਾ ਬਹੁਤ ਵੱਡਾ ਹਿੱਸਾ ਪੀਂਦਾ ਵਾ। ਸੋ ਉਸ ਤੋਂ ਬਾਅਦ ਕੀ ਆ, ਜੰਗਲ ਤੇ ਆਉਣੇ ਆਪਾਂ। ਦੀ ਸਟੇਟ ਆਫ ਇੰਡੀਆਜ਼ ਫੋਰੈਸਟ 2019 ਦੀ ਇੱਕ ਰਿਪੋਰਟ ਆ। ਇਸ ਰਿਪੋਰਟ ਦੇ ਤਹਿਤ ਪੰਜਾਬ ਦੇ ਵਿੱਚ ਜਿਹੜਾ ਜੰਗਲ ਬਚਿਆ ਵਾ ਉਹ ਮਹਿਜ਼ 3.67% ਇਲਾਕਾ ਵਾ। ਤੇ ਕਿਸੇ ਵੀ ਇਲਾਕੇ ਲਈ, ਕਿਸੇ ਵੀ ਏਰੀਏ ਦੇ ਲਈ ਜੰਗਲ ਜਿਹੜਾ ਚਾਹੀਦਾ ਉਹ ਘੱਟੋ ਘੱਟ 33% ਚਾਹੀਦਾ। ਇਸ ਤਰੀਕੇ ਨਾਲ ਪੰਜਾਬ ਦੇ ਵਿੱਚ 29% ਜੰਗਲ ਜਿਹੜਾ ਉਹਦੀ ਘਾਟ ਆ। ਕੁਦਰਤੀ ਬੈਲੈਂਸ ਬਰਕਰਾਰ ਰੱਖਣ ਦੇ ਲਈ ਜਿਹੜਾ 29% ਤੋਂ ਵੱਧ ਜੰਗਲ ਚਾਹੀਦਾ। ਪਿਛਲੇ 1 ਦਹਾਕੇ ਦੇ ਦਰਮਿਆਨ ਪੰਜਾਬ ਦੇ ਵਿੱਚੋਂ 2.5 ਮਿਲੀਅਨ ਤੋਂ ਵੱਧ ਦਰਖਤ ਜਿਹੜੇ ਆ ਉਹ ਕੱਟੇ ਗਏ ਆ। ਤੇ ਨਾਲੋਂ ਨਾਲ ਹਰ ਰੋਜ਼ ਕਈ ਦਿਨ ਤਾਂ ਐਸੇ ਚੜ੍ਹਿਆ ਪੰਜਾਬ ਦੇ ਉੱਤੇ ਮਾੜੇ, ਜਿੱਦੇ 150 ਤੋਂ ਵੱਧ ਦਰਖਤ ਹੀ ਵੱਢਿਆ ਗਿਆ। ਤੁਸੀਂ ਦੇਖਿਆ ਹੋਣਾ ਸਾਡੇ ਜਿਹੜੇ ਮੰਤਰੀ ਸਾਹਿਬ ਨੇ, ਸਾਧੂ ਸਿੰਘ ਧਰਮਸੋਤ, ਉਹਨਾਂ ਨੇ ਜੰਗਲ ਵੱਢਿਆ ਤੇ ਵੱਢਣ ਦੇ 500 ਰੁਪਏ ਦੇ ਵਿੱਚ ਉਹਨਾਂ ਨੇ ਜਿਹੜਾ ਵਾ ਬੂਟਾ ਵੇਚਿਆ। ਇਹ ਦੋਸ਼ ਲੱਗਦੇ ਆ ਜਿਹੜੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੋ ਇਹਨਾਂ ਦੋਸ਼ਾਂ ਦੇ ਤਹਿਤ ਵੇਖ ਲਓ ਤੁਸੀਂ 500 ਰੁਪਏ ਪਿੱਛੇ ਜੰਗਲਾਂ ਦੇ ਜੰਗਲ ਵੱਢ ਦਿੱਤੇ ਇਹਨਾਂ ਲਾਲਚੀ ਬੰਦਿਆਂ ਨੇ। ਤੇ ਕੁਦਰਤ
ਮਨੁੱਖ ਨੂੰ ਇੰਨਾ ਕੁਛ ਦਿੰਦੀ ਹੈ, ਪਰ ਮਨੁੱਖ ਇੱਕ ਨੋਟ ਉੱਤੇ ਵਿਕ ਜਾਂਦਾ ਵਾ। ਮਨੁੱਖ ਦੀ ਜਿਹੜੀ ਕਈ ਆ, ਸਾਰੇ ਨਹੀਂ ਗੇ। ਖੈਰ, ਹੁਣ ਆਪਾਂ ਜਿਹੜਾ ਰੋਕਿਆ ਉਹਦੀ ਗੱਲ ਆਉਣੇ ਆ ਕਿ ਸਤਲੁਜ ਦੀ ਜੇ ਗੱਲ ਕਰੀਏ ਤਾਂ ਬਹੁਤ ਵੱਡਾ ਹਿੱਸਾ ਜਿਹੜਾ ਵਾ ਉਹ ਪਾਣੀ ਪੀਂਦਾ ਮਾਲਵੇ ਦਾ, ਸਤਲੁਜ ਦਾ। ਅਤੇ ਸਤਲੁਜ ਦੇ ਵਿੱਚੋਂ ਜਿਹੜਾ ਹਰੀਕੇ ਪੱਤਨ ਹੈੱਡ ਆ, ਉੱਥੋਂ 2 ਨਹਿਰਾਂ ਨਿਕਲਦੀਆਂ, ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ। ਉਹਦੇ ਵਿੱਚ ਜਿਹੜਾ ਪਾਣੀ ਆਉਂਦਾ ਵਾ, ਫੈਕਟਰੀਆਂ ਦਾ ਗੰਦਾ ਪਾਣੀ, ਸਤਲੁਜ ਦਾ ਗੰਦਾ ਪਾਣੀ ਜਿਹੜਾ ਉਹਦੇ ਰਾਹੀਂ ਆਉਂਦਾ ਪਿੰਡਾਂ ਦੇ ਵਿੱਚ, ਉਹ ਕਾਲੇ ਪੀਲੀਏ ਅਤੇ ਕੈਂਸਰ ਦਾ ਬਹੁਤ ਵੱਡਾ ਕਾਰਨ ਬਣਦਾ। ਇਸੇ ਕਰਕੇ ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਸਾਹਿਬ, ਮਲੋਟ, ਹਬੋਰ, ਫਾਜ਼ਿਲਕਾ, ਜਲਾਲਾਬਾਦ, ਖਾਸ ਕਰਕੇ ਇਹਨਾਂ ਜ਼ਿਲ੍ਹਿਆਂ ਦੀ ਬਹੁਤ ਵੱਡੀ ਆਬਾਦੀ ਜਿਹੜੀ ਆ ਉਹ ਸਤਲੁਜ ਦੇ ਵਿੱਚ ਇੰਡਸਟਰੀਆਂ ਦਾ ਗੰਦਾ ਪਾਣੀ ਪੈਣ ਕਰਕੇ ਕਾਲਾ ਪੀਲੀਆ, ਕੈਂਸਰ ਅਤੇ ਹੋਰ ਬਹੁਤ ਨਾਮੁਰਾਦ ਜਿਹੀਆਂ ਬਿਮਾਰੀਆਂ ਜਿਹੜੀਆਂ ਬਹੁਤ ਖਤਰਨਾਕ ਬਿਮਾਰੀਆਂ ਦੀ ਮਾਰ ਦੇ ਹੇਠ ਹੈ। ਸੋ ਇਸੇ ਕਰਕੇ ਇਹਨੂੰ ਆਪਾਂ 4 ਪੋਰਸ਼ਨਸ ਦੇ ਵਿੱਚ ਵੰਡਿਆ ਸੀਗਾ। ਪਹਿਲੀ ਗੱਲ, ਜੰਗਲ ਦੀ 29% ਦੀ ਅਣਹੋਂਦ ਹੈ। ਦੂਜੀ ਗੱਲ, ਪਾਣੀ ਸਤਲੁਜ ਦਾ ਜੇਕਰ ਗੰਦਲਾ ਹੋ ਜਾਂਦਾ ਤਾਂ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਸੈਟਬੈਕ ਹੋਣਾ ਸੀ ਆਬਾਦੀ ਦੇ ਪੱਖੋਂ। ਮਾਲਵੇ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਜੇਕਰ ਇਸ ਗੰਦੇ ਨਾਲੇ ਦੇ ਵਿੱਚ ਤਬਦੀਲ ਹੁੰਦਾ। ਸੋ ਇਹ ਨਾ ਸਮਝੋ ਕਿ ਪੰਜਾਬ ਦੇ ਲੋਕ ਇਕੱਲੇ ਮੱਤੇਵਾੜਾ ਦੇ ਜੰਗਲ ਦੇ ਲਈ ਲੜੇ ਹੈ। ਪੰਜਾਬ ਦੇ ਲੋਕ ਇੱਕ ਆਬਾਦੀ ਦੇ ਬਹੁਤ ਵੱਡੇ ਹਿੱਸੇ ਦੇ ਲਈ ਲੜੇ ਹੈ, ਜਿਨ੍ਹਾਂ ਨੇ ਇਹ ਪ੍ਰੋਜੈਕਟ ਵਾਪਸ ਕਰਾਇਆ। ਉਹ ਸ਼ਲਾਘਾ ਦੇ ਪਾਤਰ ਨੇ। ਦੂਜੀ ਗੱਲ ਇਹ ਕਿ ਐਕਵਾਇਰ ਜ਼ਮੀਨਾਂ, ਹੁਣ ਨਾਲ ਬਹਿਸ ਇਹ ਚੱਲ ਪਈ ਹੈ ਕਿ ਕਿੰਨੀ ਜਿਹੜੀ ਜ਼ਮੀਨ ਹੈ ਇਸ ਪ੍ਰੋਜੈਕਟ ਦੇ ਲਈ ਐਕਵਾਇਰ ਕੀਤੀ ਗਈ ਸੀ। ਜਿਹੜੇ ਬੇਜ਼ਮੀਨ ਨੇ, ਉੱਥੇ ਕਿਸਾਨ ਨੇ, ਦੁੱਧ ਵੇਚ ਕੇ ਗੁਜ਼ਾਰਾ ਕਰਦੇ ਨੇ, ਉਹਨਾਂ ਦੀ ਜ਼ਮੀਨ ਆ, ਉਹ ਇੱਥੇ ਕਾਸ਼ਤ ਕਰਦੇ ਦੇ ਉੱਤੇ, ਤਾਂ ਉਸ ਕੀ ਜ਼ਮੀਨਾਂ ਵਾਪਸ ਨਹੀਂ ਹੋਣੀਆਂ ਚਾਹੀਦੀਆਂ। ਜਿਹੜੇ ਪ੍ਰੋਜੈਕਟ ਜਿੰਨੇ ਵੀ ਪੰਜਾਬ ਦੇ ਵਿੱਚ ਦਰਜਨਾਂ ਪ੍ਰੋਜੈਕਟ ਨੇ, ਜਿੱਥੇ ਕਿਤੇ ਏਅਰਪੋਰਟ ਬਣਨਾ ਸੀ, ਕਿਤੇ ਹਸਪੀਟਲ ਬਣਨਾ ਸੀ, ਕਿਤੇ ਗਰਾਊਂਡ ਬਣਨਾ ਸੀ, 2-3 ਪ੍ਰੋਜੈਕਟ ਤਾਂ ਜਿਹੜੇ ਆ ਬਠਿੰਡੇ ਦੇ ਨੇੜੇ ਪਏ, ਜਿਹੜੇ ਲਟਕੇ ਪਏ ਆ, ਕਿ ਉਹਨਾਂ ਦੀ ਜ਼ਮੀਨ ਐਕਵਾਇਰ ਹੋਈ ਆ, ਕਿਸਾਨਾਂ ਨੂੰ ਪੈਸੇ ਵੀ ਮਿਲੇ ਨੇ ਅੱਧ-ਪਚੱਧੇ, ਪਰ ਉਹਨਾਂ ਦੀ ਵਰਤੋਂ ਨਹੀਂ ਹੋਈ। ਕਿ ਐਕਵਾਇਰ ਕੀਤੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੂੰ ਕਿਸਾਨਾਂ ਨੂੰ ਵਾਪਸ ਨਹੀਂ ਕੀਤਾ ਜਾਣਾ ਚਾਹੀਦਾ, ਸੋ ਦੈਟ ਕਿ ਉਹ ਆਪਣੀ ਖੇਤੀਬਾੜੀ ਦੁਬਾਰਾ ਤੋਂ ਕਰ ਸਕਣ, ਔਰ ਉਹ ਖੇਤੀਬਾੜੀ ਦੇ ਜ਼ਰੀਏ ਪੈਸਾ ਜਿਹੜਾ ਵਾ ਉਹ ਪੰਜਾਬ ਦੇ ਮਾਰਕੀਟ ਦੇ ਵਿੱਚ ਹੀ ਫੇਰ ਆਉਣਾ ਵਾ। ਅਤੇ ਦੂਜੀ ਜਿਹੜੀ ਗੱਲ ਹੈ ਇੱਕ ਹੋਰ, ਜਿਵੇਂ ਹੁਣ ਥਰਮਲ ਪਲਾਂਟ ਆ ਬਠਿੰਡਾ ਦਾ ਹੀ ਥਰਮਲ ਪਲਾਂਟ, ਇਹ ਕਹਿੰਦੇ ਕਿ ਹੁਣ ਜੀ ਸਾਡੇ ਕੰਮ ਦਾ ਨਹੀਂ, ਪਰ 2000 ਏਕੜ ਜ਼ਮੀਨ ਹੈ। ਉਦੋਂ ਲੋਕਾਂ ਨੇ ਕੌਡੀਆਂ ਦੇ ਭਾਅ, ਕਈ ਪਿੰਡ ਜਿਵੇਂ ਸਿਵੀਆਂ ਪਿੰਡ ਆ, ਹੋਰ ਗਿੱਲ ਪੱਤੀ ਹੈ, ਕਿੰਨੇ ਪਿੰਡ ਨੇ ਜਿਨ੍ਹਾਂ ਨੇ ਕੌਡੀਆਂ ਦੇ ਭਾਅ ਜ਼ਮੀਨਾਂ ਦਿੱਤੀਆਂ। ਕਿ ਅੱਜ ਉਹਨਾਂ ਕਿਸਾਨਾਂ ਦਾ ਹੱਕ ਨਹੀਂ ਹੈ ਕਿ ਜਿਹੜੇ ਮੰਤਵ ਲਈ ਜੇਕਰ ਜ਼ਮੀਨ ਲਈ ਗਈ ਸੀ, ਜੇਕਰ ਉਹ ਮੰਤਵ ਪੂਰਾ ਹੋ ਗਿਆ ਔਰ ਇੱਕ ਤੈਅ ਹੱਦ-ਵੱਧ ਹੋ ਗਿਆ ਤਾਂ ਉਹ ਜ਼ਮੀਨਾਂ ਤੁਸੀਂ ਉਹਨਾਂ ਨੂੰ ਵਾਪਸ ਦਿਓ। ਜੇਕਰ ਉਹ ਜਿਹੜੇ ਮੰਤਵ ਲਈ ਲਈ ਸੀ ਜ਼ਮੀਨ, ਜੇਕਰ ਉਹ ਨਹੀਂ ਪੂਰਾ ਹੋਇਆ ਤਾਂ ਫਿਰ ਵੀ ਕਿਸਾਨ ਜਿਹੜੇ ਹੱਕਦਾਰ ਨੇ ਜ਼ਮੀਨ ਦੇ। ਪੰਜਾਬ ਦੀਆਂ ਜ਼ਮੀਨਾਂ ਪੰਜਾਬੀਆਂ ਕੋਲੇ ਰਹਿਣੀਆਂ ਚਾਹੀਦੀਆਂ, ਅਸੀਂ ਇਹ ਗੱਲ ਕਰਦੇ ਹਾਂ। ਸੋ ਇਸ ਪ੍ਰੋਜੈਕਟ ਦਾ ਕੈਂਸਲ ਹੋਣਾ, ਬਹੁਤ ਲੋਕ ਕਹਿਣਗੇ ਕਿ ਰੁਜ਼ਗਾਰ ਹੋਣਾ ਸੀ। ਰੁਜ਼ਗਾਰ ਜਿਹੜਾ ਜੇ ਦੇਣਾ ਹੈ ਤਾਂ ਕੀ ਪੰਜਾਬ ਦਾ ਪਾਣੀ, ਪੰਜਾਬ ਦਾ ਜੰਗਲ, ਪੰਜਾਬ ਦੇ ਅਸਾਸੇ ਉਜਾੜ ਕੇ ਦੇਣਾ ਵਾ? ਜਿਹੜੇ ਪਹਿਲਾਂ ਹੀ ਐਕਵਾਇਰ ਕੀਤੇ ਪ੍ਰੋਜੈਕਟ ਆ, ਕਿ ਉੱਥੇ ਇਹ ਟੈਕਸਟਾਈਲ ਫੈਕਟਰੀਆਂ ਨਹੀਂ ਲੱਗ ਸਕਦੀਆਂ? ਕਿ ਇਹ ਦੇਖ ਕੇ ਕਿ ਇੱਥੇ ਇਹਨਾਂ ਫੈਕਟਰੀਆਂ ਦਾ ਨੁਕਸਾਨ ਨਹੀਂ ਹੈ, ਘੱਟ ਵਸੋਂ ਵਾਲੇ ਇਲਾਕੇ ਜਾਂ ਹੋਰ, ਤਾਂ ਉੱਥੇ ਇਹ ਜਿਹੜੇ ਪ੍ਰੋਜੈਕਟ ਆ ਉਹ ਲੱਗ ਸਕਦੇ ਆ। ਐਡੀ ਗੱਲ ਨਹੀਂ ਹੈ ਕਿ ਨਹੀਂ ਲੱਗ ਸਕਦੇ, ਪਰ ਕੀ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਪੰਜਾਬ ਨੂੰ ਕਿਹੋ ਜਿਹੀ ਇੰਡਸਟਰੀ ਦੀ ਲੋੜ ਹੈ? ਇੰਨੀ ਜ਼ਰਖੇਜ਼ ਜ਼ਮੀਨ ਹੈ, ਇੰਨੇ ਲੋਕ ਨੇ, ਆਬਾਦੀ ਸੰਘਣੀ ਹੈ, ਤਾਂ ਕਿ ਅਸੀਂ ਨਾ ਸੋਚੀਏ, ਸਾਡੇ ਜਿਹੜੇ ਥਿੰਕ ਟੈਂਕ ਨੇ ਸੋਚਣ ਨਾ ਕਿ ਕਿਹੋ ਜਿਹੇ ਪ੍ਰੋਜੈਕਟ ਚਾਹੀਦੇ ਆ ਪੰਜਾਬ ਨੂੰ, ਜਿਹਦੇ ਨਾਲ ਪੰਜਾਬ ਦੀ ਆਬੋ ਹਵਾ ਵੀ ਬਚਾਈ ਜਾ ਸਕੇ, ਹੋਰ ਵੀ ਨਿਵੇਸ਼ ਆ ਸਕੇ, ਰੁਜ਼ਗਾਰ ਮਿਲ ਸਕੇ। ਸੋ ਇਸੇ ਕਰਕੇ ਅੱਜ ਮੱਤੇਵਾੜਾ ਜਿਹੜਾ ਪ੍ਰੋਜੈਕਟ ਆ ਇਹ ਰੱਦ ਹੋਇਆ, ਅਤੇ ਇਸ ਪ੍ਰੋਜੈਕਟ ਦੇ ਰੱਦ ਹੋਣ ਦੇ ਜਿਹੜੇ ਪ੍ਰਭਾਵ ਸੀ ਉਹਨਾਂ 'ਤੇ ਚਰਚਾ ਕੀਤੀ ਆ। ਇਸੇ ਕਰਕੇ ਪਹਿਲਾਂ ਜੰਗਲ, ਫਿਰ ਪਾਣੀ, ਫਿਰ ਐਕਵਾਇਰ ਜ਼ਮੀਨਾਂ, ਫਿਰ ਲੰਬਕੇ ਪ੍ਰੋਜੈਕਟਾਂ ਦੇ ਤਹਿਤ ਆਪਾਂ ਇਸ ਜਿਹੜੀ ਰਿਪੋਰਟ ਆ ਇਹਨੂੰ 4 ਹਿੱਸਿਆਂ ਦੇ ਵਿੱਚ ਵੰਡਿਆ। ਸਿਆਸਤਦਾਨਾਂ 'ਤੇ ਕਦੇ ਨਾ ਜਾਇਆ ਕਰੋ, ਇਹ ਜਦੋਂ ਪਾਲਾ ਬਦਲਦਾ ਇਹਨਾਂ ਦੇ ਬਿਆਨ ਵੀ ਬਦਲ ਜਾਂਦੇ ਆ, ਕਿਉਂਕਿ ਅੱਜ ਜਿਹੜੇ ਲੋਕ ਸੱਤਾ ਦੇ ਵਿੱਚ ਨੇ ਇਹ ਕਦੇ ਵਿਰੋਧ ਕਰਦੇ ਹੁੰਦੇ ਸੀ, ਅੱਜ ਸੱਤਾ ਦੇ ਵਿੱਚ ਆਉਣ ਸਾਰ ਵਿਧਾਨ ਸਭਾਵਾਂ ਦੇ ਵਿੱਚ ਖੜ੍ਹ ਕੇ ਕਹਿ ਰਹੇ ਆ। ਇਹੀ ਹਾਲ ਜਿਹੜਾ ਸੀਗਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਸੀਗਾ, ਉਹਨਾਂ ਨੇ ਪਾਸ ਕੀਤਾ, 2020 ਦਾ ਪਾਸ ਆ। ਇਹੀ ਹਾਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਸੀਗਾ ਕਿ ਜ਼ਮੀਨਾਂ ਐਕਵਾਇਰ ਕਰ ਲਈਆਂ, ਬਣਿਆ ਬਣਾਇਆ ਉੱਥੇ ਕੱਖ ਨਹੀਂ ਹੈ। ਸੋ ਸੋਚਣਾ ਪੰਜਾਬੀਆਂ ਨੇ ਹੈ, ਪਰ ਧੰਨਵਾਦ, ਸ਼ਾਬਾਸ਼ ਉਹਨਾਂ ਪੰਜਾਬੀਆਂ ਦੇ ਜਿਨ੍ਹਾਂ ਦਾ ਇੱਕ ਪੈਰ ਇਸ ਪ੍ਰੋਜੈਕਟ ਦੇ ਇਹ ਮਾੜੇ ਪ੍ਰਭਾਵਾਂ ਤੋਂ ਪੰਜਾਬੀਆਂ ਨੂੰ, ਪੰਜਾਬ ਨੂੰ, ਦਰਿਆਵਾਂ ਨੂੰ, ਜੰਗਲਾਂ ਨੂੰ ਬਚਾਉਣ ਦੇ ਲਈ ਉੱਥੇ ਚੱਲ ਕੇ ਗਿਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਫਿਰ ਮਿਲਾਂਗੇ ਇੱਕ ਹੋਰ